ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ। ਖਬਰਾਂ ਤੇ ਗੱਲਬਾਤ ਕਰਾਂਗੇ ਜੀ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ, ਰਿਸ਼ਪਾਲ ਕੌਰ ਪਿੰਡ ਮਲਕਪੁਰ ਪੰਜਾਬ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਬਲਦੇਵ ਸਿੰਘ ਧਾਲੀਵਾਲ ਅਰੀਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵੁੱਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਜੀ, ਸਭ ਤੋਂ ਪਹਿਲਾਂ ਕਰਦੇ ਆ ਜੀ, ਜਿਹੜਾ ਗੋਲਾ ਬਰੂਦ ਸੀ ਉਸ ਦੇ ਭੰਡਾਰ ਨੂੰ ਅੱਗ ਲੱਗ ਗਈ ਤਾਂ 2 ਅਫਸਰਾਂ ਸਮੇਤ 16 ਬੰਦੇ ਹਲਾਕ ਜੀ। ਇਹ ਮਹਾਰਾਸ਼ਟਰ ਦੇ ਪੁਲਗਾਉਂ ਦੇ ਵਿੱਚ ਅਸਲਾਖਾਨਾ ਸੀਗਾ ਜੀ, ਜਿੱਥੇ ਇਹ ਅੱਗ ਲੱਗਣ ਕਰਕੇ 2 ਫੌਜੀ ਅਫਸਰਾਂ ਸਣੇ 16 ਰੱਖਿਆ ਕਰਮੀ ਜਿਹੜੇ ਆ ਜੀ ਉਹ ਮਾਰੇ ਗਏ ਆ। ਇਹ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਇਹ ਵੱਧ ਵੀ ਸਕਦੀ ਹੈ। ਇਹ ਅਸਲਾਖਾਨਾ ਏਸ਼ੀਆ ਦੇ ਸਭ ਤੋਂ ਵੱਡੇ ਅਸਲਾ ਭੰਡਾਰਾਂ ਦੇ ਵਿੱਚ ਇੱਕ ਜਿਹੜਾ ਜੀ ਉਹ ਗਿਣਿਆ ਜਾਂਦਾ ਹੈ। ਇਹ ਰਾਤ ਦੇ ਸਮੇਂ ਅੱਗ ਜਿਹੜੀ ਭੜਕੀ ਔਰ ਇਹਨੂੰ ਰਾਤ ਭਰ ਚੱਲੇ ਆਪਰੇਸ਼ਨ ਤੋਂ ਬਾਅਦ ਜਿਹੜਾ ਜੀ ਉਹ ਕਾਬੂ ਕੀਤਾ ਗਿਆ। ਇਹ ਸੈਂਟਰਲ ਐਮੂਨੀਸ਼ਨ ਡਿਪੂ ਜਿਹੜਾ ਜੀ 7000 ਏਕੜ ਦੇ ਵਿੱਚ ਜਿਹੜਾ ਜੀ ਉਹ ਫੈਲਿਆ ਹੋਇਆ। ਡਾਇਰੈਕਟਰ ਜਨਰਲ ਮਿਲਟਰੀ ਜਿਹੜੇ ਨੇ ਜੀ ਉਹਨਾਂ ਨੇ ਦੱਸਿਆ ਜੀ ਕਿ ਅੱਗ ਦੇ ਉੱਤੇ ਕਾਬੂ ਪਾਉਣ ਦੇ ਯਤਨਾਂ ਦੇ ਵਿੱਚ 2 ਆਫੀਸਰ ਤੇ 14 ਕਰਮੀ, ਜਿਨ੍ਹਾਂ ਦੇ ਵਿੱਚ ਫੌਜ ਦੇ ਨਾਲ 13 ਸਿਵਲੀਅਨ ਜਿਹੜੇ ਅੱਗ ਬੁਝਾਊ ਜਿਹੜੇ ਕਰਮੀ ਨੇ ਜੀ ਉਹਨਾਂ ਦੀ ਜਾਨ ਚਲੀ ਗਈ ਆ। 2 ਆਫੀਸਰ 15 ਕਰਮਚਾਰੀ ਜ਼ਖਮੀ ਨੇ, ਜਿਨ੍ਹਾਂ ਦੇ ਵਿੱਚ 9 ਫੌਜੀ ਜਵਾਨ ਤੇ 6 ਸਿਵਲੀਅਨ ਫਾਇਰ ਜਿਹੜਾ ਜੀ ਉਹ ਸ਼ਾਮਲ ਨੇ। ਜੇ ਇਸ ਤੋਂ ਬਾਅਦ ਜਿਹੜੀ ਗੱਲ ਕਰੀਏ ਜੀ, ਬਠਿੰਡਾ ਛਾਉਣੀ ਦੇ ਨਾਲ ਲੱਗਦਾ ਫੂਸ ਮੰਡੀ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਬਰੂਦ ਦਾ ਢੇਰ ਹੈ ਜੀ, ਜਿਹਦੇ ਉੱਤੇ ਫੂਸ ਮੰਡੀ ਦੇ ਲੋਕ ਜਿਹੜੇ ਆ ਜੀ ਉਹ ਬੈਠੇ ਨੇ। ਬਠਿੰਡੇ ਦੇ ਵਿੱਚ ਛਾਉਣੀ ਜਿਹੜੀ ਆ ਜੀ ਉਹ ਅਸਲਾ ਡਿਪੂ ਹੈ, ਦੂਜੇ ਪਾਸੇ ਤੇਲ ਕੰਪਨੀਆਂ ਦੇ ਤੇਲ ਭੰਡਾਰ ਨੇ। ਹੈਰਾਨੀ ਵਾਲੀ ਗੱਲ ਇਹ ਆ ਜੀ ਕਿ ਇਹਨਾਂ ਦੇ ਵਿਚਾਲੇ ਫੈਸਲਾ ਜਿਹੜਾ ਜੀ ਉਹ ਬੜਾ ਥੋੜਾ ਜਿਹਾ, ਜਦੋਂ ਲੋਕ ਦੀਵਾਲੀ ਦੇ ਮੌਕੇ ਤੇ ਦੀਵਾਲੀ ਮਨਾਉਂਦੇ ਆ ਤੇ ਫੂਸ ਮੰਡੀ ਵਾਲੇ ਲੋਕ ਜਿਹੜੇ ਆ ਜੀ ਉਹ ਡਰ ਕੇ ਰਹਿੰਦੇ ਆ ਜੀ। ਇਹ ਨਹੀਂ ਪਤਾ ਛੁਰਲੀ ਜਿਹੜੀ ਆ ਜੀ ਕਦੋਂ ਇਸ ਤੇਲ ਭੰਡਾਰ ਤੇ ਆਣ ਡਿੱਗੇ ਤੇ ਅੱਗੋਂ ਜਿਹੜੀ ਆ ਜੀ ਉਹ ਅਸਲਾ ਭੰਡਾਰ ਜਿਹੜਾ ਪਿਆ ਉਹਨੂੰ ਆਪਣੇ ਕਲਾਵੇ ਦੇ ਵਿੱਚ ਜਿਹੜਾ ਜੀ ਉਹ ਲੈ ਲਵੇ। ਬੇਸ਼ੱਕ ਇਹ ਅੱਗ ਜਿਹੜੀ ਆ ਜੀ ਬਹੁਤ ਮਾੜੀ ਆ, ਜਿੰਨੇ ਲੋਕਾਂ ਦੀ ਡੈਥ ਹੋਈ ਆ ਬਹੁਤ ਮਾੜੀ ਆ, ਪਰ ਇਹਨਾਂ ਦਾ ਅਗਾਊਂ ਪ੍ਰਬੰਧ ਜਿਹੜਾ ਜੀ ਉਹ ਕਦੀ ਵੀ ਨਹੀਂ ਕੀਤਾ ਜਾਂਦਾ। ਹੁਣ ਜਦੋਂ ਇਹ ਸਾਰਾ ਕੁਝ ਜਿਹੜਾ ਜੀ ਹੋ ਗਿਆ, ਉਦੋਂ ਬਾਅਦ ਬਥੇਰਾ ਕੁਝ ਕਿਹਾ ਜਾਊਗਾ, ਬੋਲਿਆ ਜਾਊਗਾ, 15-20 ਦਿਨਾਂ ਬਾਅਦ ਫਿਰ ਉਸੇ ਤਰੀਕੇ ਦੇ ਨਾਲ ਸਾਰਾ ਕੁਝ ਚੱਲਣਾ ਸ਼ੁਰੂ ਹੋ ਜਾਣਾ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨੌਕਰੀ ਘਟਾਲੇ ਦੀ। ਉਸ ਵਿੱਚ ਪੰਜਾਬ ਵਿਰਾਸਤੀ ਦੇ ਅਧਿਕਾਰੀਆਂ ਦਾ ਨਾਂ ਬੋਲਦਾ। ਐਕਚੁਅਲੀ ਜੀ ਇਹ ਬੇਸ਼ੱਕ ਜਿਹੜਾ ਜੀ ਘੁਟਾਲਾ ਬਹੁਤ ਵੱਡਾ, ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੀ ਛਾਪੇਮਾਰੀ ਆ ਉਹ ਕਿਸੇ ਕੰਮ ਨਹੀਂ ਆ ਰਹੀ। ਪੰਜਾਬ ਵਿਜੀਲੈਂਸ ਬਿਊਰੋ ਨੂੰ ਨੌਕਰੀ ਘੁਟਾਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਮਿਲੇ ਨੇ। ਜਿਹੜੇ ਨੌਕਰੀਆਂ ਹਾਸਲ ਕਰਨ ਵਾਲੇ ਲੋਕ ਨੇ ਜੀ ਉਹਨਾਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੋਣ ਦੇ ਤੱਥ ਜਿਹੜੇ ਉਹ ਸਾਹਮਣੇ ਆਏ ਨੇ। ਵਿਜੀਲੈਂਸ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਪਲਾਈਜ਼ ਮੈਨੇਜਮੈਂਟ ਐਂਡ ਸਾਇੰਸ ਦੇ ਮੁਖੀ ਪ੍ਰਦੀਪ ਕੁਮਾਰ ਸ਼ਰਮਾ ਤੋਂ ਲਗਾਤਾਰ ਪੁੱਛਗਿੱਛ ਕੀਤੀ ਆ। ਨੌਕਰੀਆਂ 'ਚ ਕਾਲਾਬਾਜ਼ਾਰੀ ਦੇ ਹੱਥ ਰੰਗਣ ਵਾਲੇ ਜਿਹੜੇ ਸ਼ੱਕੀ ਵਿਅਕਤੀ ਨੇ ਉਹ ਵਿਦੇਸ਼ ਭੱਜ ਜਾਣ ਦੇ ਜਿਹੜਾ ਜੀ ਉਹ ਚਰਚੇ ਚੱਲ ਰਹੇ ਆ। ਵਿਜੀਲੈਂਸ ਦੀਆਂ ਟੀਮਾਂ ਦੇ ਵੱਲੋਂ ਸ਼ੱਕੀ ਵਿਅਕਤੀਆਂ ਦੀ ਪੈੜ ਜਿਹੜੀ ਹੈ ਜੀ ਉਹ ਨੱਪੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਆਪਾਂ ਪਹਿਲਾਂ ਵੀ ਇੱਕ ਦਿਨ ਸਾਂਝਾ ਕੀਤਾ ਸੀਗਾ ਜੀ ਕਿ ਡੱਡੀ ਨਾਂ ਦਾ ਜਿਹੜਾ ਇੱਕ ਅਕਾਲੀ ਦਲ ਦਾ ਜਿਹੜਾ ਜੀ ਹੈ ਆਗੂ ਮਲੋਟ ਤੋਂ, ਉਹਦਾ ਨਾਮ ਜਿਹੜਾ ਜੀ ਮੂਹਰਲੀ ਕਤਾਰ ਦੇ ਵਿੱਚ ਜਿਹੜਾ ਜੀ ਉਹ ਬੋਲ ਰਿਹਾ। ਅਜੇ ਤੱਕ ਇਸ ਮਸਲੇ ਦੇ ਵਿੱਚ ਕੋਈ ਜਿਹੜੀ ਆ ਜੀ ਉਹ ਗ੍ਰਿਫਤਾਰੀ ਨਹੀਂ ਹੋਈ। ਗ੍ਰਿਫਤਾਰੀ ਨਾ ਹੋਣਾ ਜਿਹੜਾ ਜੀ ਉਹ ਇਸ ਪਾਸੇ ਵੱਲ ਇਸ਼ਾਰਾ ਜਿਹੜਾ ਜੀ ਉਹ ਕਰ ਰਿਹਾ। ਬੇਸ਼ੱਕ ਮੁੱਖ ਮੰਤਰੀ ਜਿਹੜਾ ਜੀ ਉਹ ਕਹਿ ਚੁੱਕੇ ਨੇ ਕਿ ਇਹਦੇ ਸਬੰਧ ਦੇ ਵਿੱਚ ਕਿਸੇ ਵੀ ਨੂੰ ਜਿਹੜਾ ਜੀ ਉਹ ਬਖਸ਼ਿਆ ਨਹੀਂ ਜਾਊਗਾ, ਪਰ ਬਖਸ਼ੇ ਤਾਂ ਤਕਰੀਬਨ ਜਿਹੜਾ ਜੀ ਉਹ ਜਾ ਹੀ ਜਿਹੜਾ ਉਹ ਰਹੇ ਨੇ। ਵਿਜੀਲੈਂਸ ਜਿਹੜੀ ਆ ਜੀ ਉਹ ਕਹਿੰਦੀ ਆ ਕਿ ਜਿਹੜਾ ਕੁਐਸਚਨ ਪੇਪਰ ਸੀਗਾ ਉਹ ਲੀਕ ਕਰਕੇ ਨੌਕਰੀ ਦੇ ਯੋਗ ਬਣਾਉਣ ਵਾਲਾ ਮੁੱਖ ਸੂਤਰਧਾਰ ਯੂਨੀਵਰਸਿਟੀ ਤੇ ਪ੍ਰਿੰਟਿੰਗ ਪ੍ਰੈਸ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਹੈ, ਜਿਹਦੇ ਕਰਕੇ ਬਿਊਰੋ ਦੇ ਵੱਲੋਂ ਯੂਨੀਵਰਸਿਟੀ ਅਧਿਕਾਰੀਆਂ ਤੋਂ ਲਗਾਤਾਰ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। ਪਰ ਡੱਡੀ ਦਾ ਕੀ ਬਣਿਆ ਇਹਦੇ ਬਾਰੇ ਵਿਜੀਲੈਂਸ ਚੁੱਪ ਹੋ ਗਈ ਹੈ ਜੀ ਹੁਣ। ਬਿਲਕੁਲ ਜੀ, ਬਹੁਤ ਕੁਝ ਹੋ ਗਿਆ ਪਰਦੇ ਦੇ ਪਿੱਛੇ। ਤੇ ਅੱਗੇ ਆਪਾਂ ਰਵੀ ਸ਼ੰਕਰ ਦੀ ਗੱਲ ਕਰੀਏ ਕਿ ਉਸ ਦੀ ਜਿਹੜੀ ਬੈਂਕ ਲਈ ਅਰਜ਼ੀ ਪਾਈ ਸੀਗੀ ਉਹ ਰੱਦ ਕਰ ਦਿੱਤੀ ਗਈ, ਬੈਂਕ ਨੇ ਗਰੰਟੀ ਨਹੀਂ ਮੰਨੀ। ਐਕਚੁਅਲੀ ਜੀ ਇਹ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਇਸ ਵੇਲੇ ਵਾਹਵਾ ਇਹ ਚਰਚਾ ਦੇ ਵਿੱਚ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹੀ ਹੈ ਜੀ, ਜਦੋਂ ਇਹਨੇ ਲਾਇਆ ਸੀਗਾ ਆਪਣਾ ਸਮਾਗਮ ਦਿੱਲੀ ਦੇ ਵਿੱਚ, ਉਹ ਬੜਾ ਸਖਤ ਹੋ ਗਿਆ ਸੀਗਾ। এনवायरमेंट ਦੇ ਬਾਰੇ ਦੇ ਵਿੱਚ 5 ਕਰੋੜ ਰੁਪਈਆ ਫਾਈਨ ਕੀਤਾ ਸੀ ਸ਼੍ਰੀ ਰਵੀ ਸ਼ੰਕਰ ਨੂੰ। ਪਹਿਲਾਂ ਤਾਂ ਭੜਕ ਮਾਰਤੀ ਸੀ ਸ਼੍ਰੀ ਰਵੀ ਸ਼ੰਕਰ ਨੇ, ਮੈਂ ਜੁਰਮਾਨਾ ਨਹੀਂ ਦੇਣਾ ਚਾਹੇ ਜੇਲ੍ਹ ਜਾਣਾ ਪਵੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਿੰਦਾ ਠੀਕ ਹੈ ਫਿਰ ਤਿਆਰ ਹੋ ਜਾ। ਬਾਅਦ 'ਚ ਕਹਿੰਦਾ ਨਹੀਂ, ਮੇਰਾ ਬਿਆਨ ਤੋੜ ਮਰੋੜ ਕੇ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। 25 ਲੱਖ ਰੁਪਈਆ ਉਦੋਂ ਜਮ੍ਹਾਂ ਕਰਾਤਾ ਸੀ, ਬਾਕੀ ਪੈਸਾ ਜਿਹੜਾ ਜੀ ਉਹ ਰਹਿੰਦਾ। ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਆਰਟ ਆਫ ਲਿਵਿੰਗ ਵੱਲੋਂ ਉਹਦੇ ਉੱਤੇ ਲਾਏ 5.25 ਕਰੋੜ ਰੁਪਏ ਦੇ ਜੁਰਮਾਨੇ ਦੇ ਵਾਸਤੇ ਬੈਂਕ ਦੀ ਗਰੰਟੀ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਉਲਟਾ NGT ਦਾ ਟਾਈਮ ਖਰਾਬ ਕਰਨ ਬਦਲੇ 5000 ਰੁਪਏ ਦਾ ਜੁਰਮਾਨਾ ਹੋਰ ਲਾਤਾ। ਰਵੀ ਸ਼ੰਕਰ ਦੀ ਅਗਵਾਈ ਦੇ ਹੇਠ ਚੱਲਦੀ ਜਿਹੜੀ ਇਹ ਆਰਟ ਆਫ ਲਿਵਿੰਗ ਹੈ, ਜਿਉਣ ਦੇ ਤਰੀਕੇ, ਉਹਨੇ ਯਮੁਨਾ ਨਦੀ ਦੇ ਉੱਤੇ 3 ਰੋਜ਼ਾ ਵਿਸ਼ਵ ਵਿਰਾਸਤ ਉਤਸਵ ਜਿਹੜਾ ਉਹ ਮਨਾਇਆ ਸੀਗਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਸਤਵੰਤਰ ਕੁਮਾਰ ਨੇ ਆਰਟ ਆਫ ਲਿਵਿੰਗ ਨੂੰ ਝਾੜ ਪਾਈ ਹੈ ਕਿ ਉਹ ਜੁਰਮਾਨਾ ਅਦਾ ਕਰਨ ਦੀ ਥਾਂ ਬੈਂਕ ਦੀ ਗਰੰਟੀ ਦੀ ਗੱਲ ਜਿਹੜੀ ਕਰਕੇ ਮਾਮਲੇ ਨੂੰ ਲਟਕਾ ਰਿਹਾ। NGT ਨੇ ਯਮੁਨਾ ਕੰਢੇ 3 ਰੋਜ਼ਾ ਉਤਸਵ ਮਨਾਉਣ ਦੀ ਮਨਾਹੀ ਕੀਤੀ ਸੀ, ਪਰ ਸੰਸਥਾ ਨੇ ਧੱਕੇ ਨਾਲ ਇਹ ਮਨਾਇਆ। ਉਹਦਾ ਕਾਰਨ ਇਹ ਸੀਗਾ, ਇਹਦੇ ਵਿੱਚ ਪ੍ਰਧਾਨ ਮੰਤਰੀ ਵੀ ਗਏ ਤੇ ਹੋਰ ਨੇਤਾ ਵੀ ਜਿਹੜੇ ਉਹ ਗਏ। ਹੁਣ ਜਿਹੜੇ ਤਰੀਕੇ ਦੇ ਨਾਲ NGT ਦਾ ਰੁਖ ਹੈ, ਉਹ ਚਾਹੇ ਪੰਜਾਬ ਵਾਲੇ ਮਾਮਲੇ ਦੇ ਉੱਤੇ ਹੋਵੇ, ਕਿਉਂਕਿ ਪੰਜਾਬ ਵਾਲੇ ਮਾਮਲੇ ਤੇ 24 ਘੰਟੇ ਦਾ ਸਮਾਂ NGT ਨੇ ਜਿਹੜਾ ਜੀ ਉਹ ਦਿੱਤਾ। ਜਿੱਥੇ ਜਿੱਥੇ ਜ਼ਿਆਦਾ ਪੋਲਿਊਸ਼ਨ ਹੈ ਤੇ ਉਹਨਾਂ ਦੇ ਬਾਰੇ ਦੇ ਵਿੱਚ ਡਿਟੇਲ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਆਈ ਥਿੰਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਬਹੁਤ ਦੇਰ ਪਹਿਲਾਂ ਇਹੋ ਜਿਹੀ ਜਿਹੜੀ ਐਕਟੀਵਿਟੀ ਆ ਉਹ ਦਿਖਾਉਣੀ ਚਾਹੀਦੀ ਸੀਗੀ, ਪਰ ਫਿਰ ਵੀ ਜਿੰਨੇ ਕੁ ਰੁੱਖ ਬਚਦੇ ਨੇ, ਜਿੰਨਾ ਕੁ ਗੰਦਾ এনवायरमेंट ਜਿਹੜਾ ਜੀ ਉਹਦੇ ਉੱਤੇ ਕੁਛ ਸ਼ਿਕੰਜਾ ਕੱਸਿਆ ਜਾ ਸਕਦਾ ਉਹ ਕੱਸਿਆ ਜਾਣਾ ਚਾਹੀਦਾ। ਪਰ ਸਵਾਲ ਇਹ ਆ, ਹੱਥ ਤਾਂ ਸ਼੍ਰੀ ਰਵੀ ਸ਼ੰਕਰ ਦੇ ਕਾਨੂੰਨ ਨਾਲੋਂ ਵੱਧ ਲੰਬੇ ਨੇ ਜੀ, ਕਿੰਨੀ ਕੁ ਦੇਰ ਉਹਨੂੰ ਘੇਰਿਆ ਜਾ ਸਕੂਗਾ। ਬਿਲਕੁਲ ਜੀ, ਜਿੰਨਾ ਚਿਰ ਬਚਦੇ ਬਚ ਲੈਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਹਰਿਆਣੇ ਦੀ। ਹਰਿਆਣੇ ਦੇ ਵਿੱਚ ਖੱਟਰ ਸਰਕਾਰ ਤੇ ਪੰਜਾਬੀ ਤੇ ਉਰਦੂ ਦੀਆਂ ਜਿਹੜੀਆਂ ਜ਼ਬਾਨਾਂ ਸੀਗੀਆਂ, ਉਹਨਾਂ ਤੋਂ ਲੋਕੀ ਬਹੁਤ ਔਖੇ ਹੋਏ। ਐਕਚੁਅਲੀ ਜੀ ਭਾਰਤੀ ਜਨਤਾ ਪਾਰਟੀ ਜਿਹੜੀ, ਜਿਹਨੂੰ 1.5 ਸਾਲ ਹੋ ਗਿਆ ਜੀ ਇੱਥੇ ਹਰਿਆਣੇ ਦੇ ਵਿੱਚ ਸੱਤਾ ਦੇ ਵਿੱਚ ਆਏ ਨੂੰ, ਉਹਨਾਂ ਨੇ ਸਰਕਾਰ ਨੇ ਜੀ ਪੰਜਾਬੀ ਤੇ ਉਰਦੂ ਅਕੈਡਮੀਆਂ ਦੇ ਡਾਇਰੈਕਟਰ ਨਹੀਂ ਲਾਏ ਜੀ। ਕਾਂਗਰਸ ਸਰਕਾਰ ਨੇ 2.5 ਸਾਲ ਪਹਿਲਾਂ ਅਕੈਡਮੀ ਅਵਾਰਡਾਂ ਦਾ ਐਲਾਨ ਕੀਤਾ ਸੀਗਾ, ਪਰ ਡਾਇਰੈਕਟਰ ਨਾ ਲਾਏ ਜਾਣ ਕਰਕੇ ਇਹ ਇਨਾਮ ਕਿਸੇ ਨੂੰ ਨਹੀਂ ਮਿਲੇ। ਹਾਲ ਦੀ ਘੜੀ ਮਿਲਣ ਦੀ ਕੋਈ ਆਸ ਨਹੀਂ ਗੀ ਜੀ। ਡਾਇਰੈਕਟਰਾਂ ਦੀ ਨਿਯੁਕਤੀ ਨਾ ਹੋਣ ਕਰਕੇ ਅਕੈਡਮੀਆਂ ਦੇ ਨਾਲ ਸੰਬੰਧਿਤ ਸਾਰੇ ਜਿਹੜੇ ਕੰਮਕਾਰ ਸੀਗੇ ਜੀ ਉਹ ਰੁਕੇ ਪਏ ਨੇ। ਪੰਜਾਬੀ ਤੇ ਉਰਦੂ ਪ੍ਰੇਮੀ ਨਿਰਾਸ਼ ਨੇ। ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਕੈਡਮੀਆਂ ਦੇ ਡਾਇਰੈਕਟਰ ਲਾਉਣ ਦਾ ਮਾਮਲਾ ਉੱਠਿਆ ਸੀਗਾ। ਉਹਨਾਂ ਕਿਹਾ ਸੀਗਾ ਕਿ ਇਹਦੇ ਬਾਰੇ ਫੈਸਲਾ ਛੇਤੀ ਕਰ ਲਿਆ ਜਾਊਗਾ। ਸਰਕਾਰ ਨੇ 2 ਮਹੀਨੇ ਪਹਿਲਾਂ ਹਿੰਦੀ ਅਕੈਡਮੀ ਦੀ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਤਾਂ ਲਾਤੇ, ਪਰ ਪੰਜਾਬੀ ਤੇ ਉਰਦੂ ਅਕੈਡਮੀ ਬਾਰੇ ਕੋਈ ਫੈਸਲਾ ਨਹੀਂ ਕੀਤਾ। ਪੰਜਾਬੀ ਅਕੈਡਮੀ ਨੇ ਸ਼ਬਦ ਬੂੰਦ ਮੈਗਜ਼ੀਨ ਦੇ ਵੀ 2 ਅੰਕ ਪ੍ਰਕਾਸ਼ਿਤ ਕੀਤੇ, ਪਰ ਜਿਹੜੇ ਲੇਖਕਾਂ ਨੇ ਮੈਗਜ਼ੀਨ ਲਈ ਰਚਨਾਵਾਂ ਭੇਜੀਆਂ ਉਹਨਾਂ ਨੂੰ ਡਾਇਰੈਕਟਰ ਨਾ ਹੋਣ ਕਰਕੇ ਕੋਈ ਅਦਾਇਗੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾ ਸਕੀ। ਪੰਜਾਬੀ ਅਕੈਡਮੀ ਦੀ ਸਥਾਪਨਾ ਜਿਹੜੇ ਬੰਸੀ ਲਾਲ ਹੋਰਾਂ ਨੇ 23 ਅਕਤੂਬਰ 1996 ਨੂੰ ਕੀਤੀ ਸੀਗੀ। ਜਦੋਂ ਪੰਜਾਬੀ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੀ ਵਾਗਡੋਰ ਸੰਭਾਲੀ ਤਾਂ ਪੰਜਾਬੀ ਪ੍ਰੇਮੀਆਂ ਤੇ ਲੇਖਕਾਂ ਲਈ ਆਸ ਦੀ ਕਿਰਨ ਪੈਦਾ ਹੋਈ ਸੀ, ਪਰ ਹੌਲੀ ਹੌਲੀ ਇਹ ਆਸ ਦੀ ਕਿਰਨ ਜਿਹੜੀ ਹੈ ਜੀ ਉਹ ਧੁੰਦਲੀ ਹੁੰਦੀ ਜਾ ਰਹੀ ਹੈ ਕਿ ਸ਼ਾਇਦ ਪੰਜਾਬੀ ਤੇ ਉਰਦੂ ਜਿਹੜੇ ਤਰੀਕੇ ਨਾਲ ਅੱਖੋਂ ਪਰੋਖੇ ਕੀਤੀ ਗਈ ਹੈ, ਉਹਨੂੰ ਲੱਗਦਾ ਨਹੀਂ ਜੀ ਕੋਈ ਬਹੁਤਾ ਬੂਰ ਜਿਹੜਾ ਉਹ ਪਊਗਾ, ਜਿੰਨਾ ਕੁ ਲੇਖਕ ਜਿਹੜਾ ਜੀ ਉਹ ਰੌਲਾ ਰੱਪਾ ਪਾ ਰਹੇ ਨੇ। ਜੀ ਬਿਲਕੁਲ, ਜੇ ਤਾਂ ਹੋਰ ਸਟੇਟ ਦੇ ਵਿੱਚ ਹੁੰਦੀ ਆ ਤਾਂ ਬਹੁਤ ਸਾਰੇ ਰੌਲਾ ਪਾਉਂਦੇ ਆ, ਝੂਠਾ ਹੀ ਰੌਲਾ ਪਾਉਂਦੇ ਆ, ਪਰ ਹੁਣ ਇੱਥੇ ਕੀ ਕਰਨਗੇ। ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਕਿ ਚੋਣਾਂ ਦਾ ਬੜਾ ਹੋਣ ਕਰਕੇ ਕਿਸਾਨਾਂ ਨੇ ਜਿਹੜੀ ਝੋਨੇ ਦੀ ਲਵਾਈ ਆ ਉਹ ਅਗੇਤੀ ਸ਼ੁਰੂ ਕੀਤੀ। ਐਕਚੁਅਲੀ ਜੀ ਦੇਖੋ, ਜਿਨ੍ਹਾਂ ਦੇ ਵਾਸਤੇ ਤੁਸੀਂ ਲੜ ਰਹੇ ਹੋ, ਜਿਨ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ, ਪਾਣੀ ਦੀ ਸਮੱਸਿਆ ਬੜੀ ਗੰਭੀਰ ਸਮੱਸਿਆ ਹੈ ਜੀ। ਮੁਲਕ ਦੇ 16 ਸੂਬੇ ਇਸ ਵੇਲੇ ਜਿਹੜਾ ਜੀ ਉਹ ਜੂਝ ਰਹੇ ਨੇ ਸੋਕੇ ਦੀ ਵਜ੍ਹਾ ਕਰਕੇ। ਜਿਹੜਾ ਰੌਲਾ ਜੀ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਪਾ ਰਹੇ ਨੇ ਕਿ ਮਾਰੇ ਗਏ। ਪੰਜਾਬ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਰੇਗਿਸਤਾਨ ਬਣਨ ਵੱਲ ਨੂੰ ਵੱਧ ਰਿਹਾ, ਪਰ ਜਿਹੜੇ ਕਿਸਾਨ ਨੇ ਜੀ ਉਹ ਨਹੀਂ ਚਾਹੁੰਦੇ ਜੀ ਕਿ ਇਹ ਜਿਹੜਾ ਜੀ ਸਾਰਾ ਕੁਝ ਰੌਲਾ ਪਾਇਆ ਜਾਵੇ। ਉਹ ਤੇਜ਼ੀ ਦੇ ਨਾਲ ਰੇਗਿਸਤਾਨ ਜਿਹੜਾ ਜੀ ਉਹ ਬਣਾ ਦੇਣਾ ਚਾਹੁੰਦੇ ਨੇ। ਸਰਕਾਰਾਂ ਜਿਹੜੀਆਂ ਜੀ ਇਸ ਚੀਜ਼ ਦੀ ਤਾਰੀਫ ਬੜੀ ਹੋਈ ਸੀਗੀ ਕਿ 15 ਜੂਨ ਜਿਹੜਾ ਜੀ ਉਹ ਝੋਨੇ ਦੀ ਡੇਟ ਮਿੱਥੀ ਗਈ ਆ। ਉਦੋਂ ਪਹਿਲਾਂ ਝੋਨਾ ਲਾਉਣ ਵਾਲੇ ਦਾ ਝੋਨਾ ਵਾਹ ਦਿੱਤਾ ਜਾਂਦਾ ਸੀਗਾ ਔਰ ਬੜੀ ਕਾਮਯਾਬੀ ਦੇ ਨਾਲ ਇਹ ਜਿਹੜੀ ਚਲਾਈ ਗਈ ਸੀ। ਹੁਣ ਜਿਹੜੇ ਕੈਬਨਿਟ ਮੰਤਰੀ ਨੇ ਮਲੂਕਾ ਸਾਹਿਬ, ਉਹਨਾਂ ਨੇ ਪਿਛਲੇ ਦਿਨੀ ਬਿਆਨ ਦੇ ਦਿੱਤਾ ਜੀ ਕਿ ਝੋਨੇ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ, ਜਦੋਂ ਮਰਜ਼ੀ ਕਿਸਾਨ ਜਿਹੜਾ ਜੀ ਉਹ ਲਾ ਸਕਦੇ ਨੇ, ਕਿਉਂਕਿ ਚੋਣਾਂ ਦਾ ਵਰ੍ਹਾ।
ਕਿਸਾਨ ਜਿਹੜੇ ਨੇ ਜੀ ਉਹਨਾਂ ਨੇ ਆਪਣੀ ਕੋਈ ਜ਼ਿੰਮੇਵਾਰੀ ਇਸ ਮਾਮਲੇ ਦੇ ਵਿੱਚ ਨਹੀਂ ਸਮਝੀ। ਮਤਲਬ ਕਿ ਡੰਡੇ ਦੇ ਨਾਲ ਹੀ ਜੇ ਤੁਸੀਂ ਕੁਝ ਕਰਾ ਲਓ ਤਾਂ ਕਰਾ ਲਓ, ਅਦਰਵਾਈਜ਼ ਕੁਝ ਨਹੀਂ। ਹੁਣ ਜਦੋਂ ਇਹ ਗੱਲ ਆ ਗਈ ਸਾਹਮਣੇ ਤਾਂ ਜਿਹੜੇ ਕਿਸਾਨ ਨੇ ਉਹਨਾਂ ਨੇ ਝੋਨਾ ਜਿਹੜਾ ਜੀ ਉਹ ਲਾਉਣਾ ਸ਼ੁਰੂ ਕਰ ਦਿੱਤਾ ਜੀ। ਮਾਲਵਾ ਪੱਟੀ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੇ ਅਗੇਤਾ ਝੋਨਾ ਲਾਉਣਾ ਸ਼ੁਰੂ ਕਰਤਾ। ਤਰੀਕ ਜਿਹੜੀ ਹੈ ਜੀ ਉਹ 15 ਜੂਨ ਹੈ ਜੀ। ਔਰ ਜਿਹੜੇ ਖੇਤੀਬਾੜੀ ਮਹਿਕਮਾ ਜੀ ਉਹ ਕਹਿੰਦਾ ਕਿ ਇਸ ਵਾਰੀ ਸਰਕਾਰ ਦੇ ਵੱਲੋਂ ਝੋਨੇ ਦੀ ਲਵਾਈ 15 ਜੂਨ ਤੋਂ ਪਹਿਲਾਂ ਨਾ ਕਰਨ ਸੰਬੰਧੀ ਕੋਈ ਸੂਚਨਾ ਜਿਹੜੀ ਹੈ ਜੀ ਉਹ ਨਹੀਂ ਭੇਜੀ ਗਈ। ਔਰ ਇਸ ਕਰਕੇ ਉਹ ਵੀ ਸਖਤੀ ਕਰਨ ਦੇ ਰੌਂ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾਪਦੇ। ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਕੀ ਲੋਕ ਆਪਣੀ ਜ਼ਿੰਮੇਵਾਰੀ ਕਦੀ ਨਹੀਂ ਸਮਝਣਗੇ ਜੀ ਕਿ ਉਹ ਕੀ ਕਰ ਰਹੇ ਨੇ ਤੇ ਇਹ ਕਿਹੜੀ ਚੀਜ਼ ਉਹਨਾਂ ਦੇ ਵਿਰੋਧ ਦੇ ਵਿੱਚ ਹੈ, ਕਿਹੜੀ ਚੀਜ਼ ਉਹਨਾਂ ਦੇ ਹੱਕ ਦੇ ਵਿੱਚ ਹੈ। ਉਹ ਸਿਰਫ ਅੱਜ ਦਾ ਸੋਚਦੇ ਨੇ, ਕੱਲ ਦਾ ਨਹੀਂ। ਜੇ ਇਸੇ ਤਰੀਕੇ ਦੇ ਨਾਲ ਸਾਡੇ ਪੁਰਖੇ ਸਾਡੇ ਬਜ਼ੁਰਗ ਸੋਚਦੇ ਹੁੰਦੇ ਤੇ ਸ਼ਾਇਦ ਅੱਜ ਅਸੀਂ ਦੁਨੀਆ ਦੇ ਵਿੱਚ ਨਾ ਹੁੰਦੇ, ਕਿਉਂਕਿ ਸਾਹ ਲੈਣ ਲਈ ਕੁਝ ਵੀ ਨਾ ਹੁੰਦਾ। ਉਹ ਲੋਕ ਬੂਟੇ ਲਾਉਂਦੇ ਸਨ, ਉਹ এনवायरमेंट ਦੇ ਵਾਸਤੇ ਥੋੜਾ ਫਿਕਰਮੰਦ ਹੁੰਦੇ ਸਨ। ਪਰ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਅਗਲੀਆਂ ਨਸਲਾਂ ਨੇ, ਅਸੀਂ ਉਹਨਾਂ ਨੂੰ ਕੀ ਜਿਹੜਾ ਜੀ ਪਰੋਸ ਕੇ ਇੱਥੇ ਜਾ ਰਹੇ ਹਾਂ ਸਵਾਏ ਗੰਦੇ ਜਿਹੜਾ ਜੀ ਉਹ এনवायरमेंट ਦੇ ਔਰ ਮਾੜੀ ਆਬੋ ਹਵਾ ਤੇ ਗੰਦਾ ਪਾਣੀ। ਬਿਲਕੁਲ ਜੀ, ਸਾਡੇ ਲਾਲਚ ਵੀ ਵੱਧ ਗਏ ਆ। ਤੇ ਅੱਗੇ ਆਪਾਂ ਗੱਲ ਕੀਤੀ ਸੀਗੀ ਕੁਝ ਦਿਨ ਪਹਿਲਾਂ ਕਿ ਇੱਕ 13 ਸਾਲਾਂ ਦਾ ਬੱਚਾ ਸੀਗਾ, ਉਸ ਨੂੰ ਫਾਹੇ ਦੇ ਕੇ ਹੀ ਮਾਰ ਦਿੱਤਾ ਗਿਆ ਸੀਗਾ। ਤੇ ਹੁਣ 3 ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਬੱਚੇ ਦਾ ਸੰਸਕਾਰ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਸੀਗਾ ਇਹ ਐਕਚੁਅਲੀ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਜੀ ਪਿਛਲੇ ਦਿਨਾਂ ਤੋਂ, ਇਹ ਉਹਦਾ ਹੀ ਇੱਕ ਜਿਹੜਾ ਦੀ ਪਾਰਟ ਹੈ। ਫਰੀਦਕੋਟ ਦੇ ਨੇੜੇ ਪੈਂਦਾ ਜਿਹੜਾ ਪਿੰਡ ਹੈ ਪੱਖੀ ਕਲਾਂ, ਉੱਥੇ ਇਹ ਛੋਟਾ ਜਿਹੜਾ ਮੁੰਡਾ ਸੀਗਾ ਜੀ ਉਹਨੂੰ ਦੁਕਾਨ ਤੇ ਬੈਠੇ ਨੂੰ ਜਿਹੜਾ ਜੀ ਮਾਰ ਦਿੱਤਾ ਗਿਆ ਸੀਗਾ ਲੁੱਟ ਘਸੁੱਟ ਦੇ ਚੱਕਰ ਦੇ ਵਿੱਚ। ਔਰ ਪੁਲਿਸ ਨੇ ਆਇਡੈਂਟੀਫਾਈ ਤਾਂ ਕਰ ਲਏ ਸੀਗੇ, ਪਿੰਡ ਦੇ ਹੀ ਮੁੰਡੇ ਸਨ ਜੀ, ਨੌਜਵਾਨ ਨਸ਼ੇੜੀ ਟਾਈਪ ਦੇ ਨੇ। ਪਰ ਕਿਉਂਕਿ ਉਹਨਾਂ ਦੀ ਉੱਪਰ ਜਿਹੜੀ ਹੈ ਜੀ ਉਹ ਚੱਲਦੀ ਆ ਵੱਡਿਆਂ ਘਰਾਂ ਦੇ ਕਾਕੇ ਨੇ, ਇਸ ਕਰਕੇ ਗ੍ਰਿਫਤਾਰੀਆਂ ਨਹੀਂ ਸੀ ਹੋ ਰਹੀਆਂ। ਜਿਹੜੇ ਇੱਥੇ ਲੋਕ ਨੇ ਪਿੰਡ ਦੇ ਤੇ ਇਲਾਕੇ ਦੇ, ਉਹਨਾਂ ਨੇ ਫਿਰ ਇਹ ਜਿਹੜਾ ਲਵਪ੍ਰੀਤ ਸਿੰਘ ਸੀਗਾ ਜੀ 13 ਸਾਲਾਂ ਦਾ ਬੱਚਾ, ਇਹਦੀ ਡੈੱਡ ਬੋਡੀ ਜਿਹੜੀ ਸੀਗੀ ਉਹ ਰੱਖ ਕੇ ਪਿਛਲੇ ਦਿਨੀ ਰੋਸ ਮੁਜ਼ਾਹਰਾ ਵੀ ਕੀਤਾ ਸੀਗਾ। ਮਾਪਿਆਂ ਨੇ ਇਹ ਕਿਹਾ ਸੀਗਾ ਜੀ ਕਿ ਉਹ ਅੰਤਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਗ੍ਰਿਫਤਾਰੀਆਂ ਨਹੀਂ ਹੋ ਜਾਂਦੀਆਂ। ਹੁਣ 3 ਜਿਹੜੇ ਵਿਅਕਤੀ ਨੇ ਜੀ ਜਿਹੜੇ ਇਹਨੇ ਕਤਲ ਦੇ ਵਾਸਤੇ ਜਿਹੜੇ ਉਹ ਲੋੜੀਂਦੇ ਨੇ, ਉਹਨਾਂ ਨੇ ਜੀ ਪੱਖੀ ਕਲਾਂ ਦੇ ਵਸਨੀਕ ਗੁਰਜੰਟ ਸਿੰਘ, ਸੋਹਣ ਸਿੰਘ ਤੇ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ। ਔਰ ਉਹਨਾਂ ਦੇ ਉੱਤੇ ਕਤਲ ਦਾ ਮੁਕੱਦਮਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਜਿਹੜੇ ਇੱਥੋਂ ਦੇ ਲੋਕ ਨੇ ਜੀ ਉਹ ਇਹ ਕਹਿੰਦੇ ਆ ਕਿ ਹਾਕਮ ਧਿਰ ਦੇ ਨਾਲ ਇਹ ਸੰਬੰਧਿਤ ਨੇ, ਇਸ ਕਰਕੇ ਡਿਲੇ ਜਿਹੜੀ ਆ ਜੀ ਉਹ ਹੋਈ ਆ। ਇਦੋਂ ਮਾੜੀ ਗੱਲ ਕੀ ਹੋ ਸਕਦੀ ਹੈ ਜੀ? 3 ਦਿਨ ਇਸ ਬੱਚੇ ਦੀ ਡੈੱਡ ਬੋਡੀ ਜਿਹੜੀ ਆ ਜੀ ਉਹ ਪਈ ਰਹੀ ਆ ਔਰ 3 ਦਿਨਾਂ ਤੋਂ ਬਾਅਦ ਜਾ ਕੇ ਜਿਹੜਾ ਜੀ ਇਹਦਾ ਅੰਤਮ ਸੰਸਕਾਰ ਕੀਤਾ ਗਿਆ। ਲੋਕਾਂ ਨੂੰ ਮਾੜੀ ਮਾੜੀ ਗੱਲ ਦੇ ਵਾਸਤੇ ਜਿਹੜੀਆਂ ਦੀ ਉਹ ਸੜਕਾਂ ਰੋਕਣੀਆਂ ਪੈ ਰਹੀਆਂ ਨੇ। ਜੇ ਕੋਈ ਉੱਦਾਂ ਮੁਕੱਦਮਾ ਦਰਜ ਕਰਨਾ ਹੋਵੇ ਜੀ ਫਿਰ ਤਾਂ ਝੱਟ ਲਾਉਂਦੇ ਨੇ ਜੀ, 5 ਮਿੰਟਾਂ 'ਚ ਹੋ ਜਾਂਦਾ। ਪਰ ਜੇ ਕਤਲ ਤੱਕ ਦੇ ਮੁਕੱਦਮੇ ਦੇ ਵਾਸਤੇ ਲੋਕਾਂ ਨੂੰ ਜਿਹੜੇ ਜੀ ਉਹ ਸੜਕਾਂ ਦੇ ਉੱਤੇ ਆਉਣਾ ਪੈ ਰਿਹਾ, ਉਹ ਵੀ ਲਾਸ਼ ਰੱਖ ਕੇ ਜਿਹੜਾ ਜੀ ਉਹਨਾਂ ਦਾ ਕਰਨਾ ਪੈ ਰਿਹਾ ਜੀ, ਉਹਨਾਂ ਨੂੰ ਪਿੱਟ ਸਿਆਪਾ। ਤੁਸੀਂ ਸੋਚੋ, ਜਿਸ ਘਰ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਬੱਚਾ ਜਿਹੜਾ ਜੀ ਉਹਦਾ ਕਤਲ ਹੋ ਗਿਆ 13 ਸਾਲ ਦਾ, 3 ਦਿਨ ਜਿਹੜੀ ਲਾਸ਼ ਆ ਉਹ ਪਈ ਰਹੇ, ਤੇ ਕਿਹੋ ਜਿਹੇ ਜਿਹੜੇ ਹਾਲਾਤ ਨੇ ਉਸ ਪਰਿਵਾਰ ਦੇ ਹੋਣਗੇ, ਉਹਨਾਂ ਦੇ ਉੱਤੇ ਕੀ ਬੀਤ ਰਹੀ ਹੋਊਗੀ ਜੀ। ਜੀ ਬਿਲਕੁਲ, ਇਸ ਚੀਜ਼ ਦਾ ਤਾਂ ਇਹਨਾਂ ਨੂੰ ਅਹਿਸਾਸ ਹੀ ਨਹੀਂ। ਤੇ ਅੱਗੇ ਆਪਾਂ ਗੱਲ ਕਰਦੇ ਜੀ SGPC ਅਥਰੰਗ ਕਮੇਟੀ ਦੀ ਮੀਟਿੰਗ ਸੀ, ਉਹਨਾਂ ਨੇ ਇੱਕ ਸੁਲ੍ਹਾ ਕਮੇਟੀ ਬਣਾਈ ਸੀਗੀ, ਪਰ ਉਸ ਤੋਂ ਬਾਅਦ ਅਵਤਾਰ ਸਿੰਘ ਮੱਕੜ ਨੇ ਹਰਨਾਮ ਸਿੰਘ ਧੁੰਮਾ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ। ਅੰਤਰਿੰਗ ਕਮੇਟੀ ਤਾਂ ਬਣਾਈ ਹੈ ਜੀ, ਪਰ ਇਹ ਕਿਹਾ ਗਿਆ ਜੀ ਅੰਤਰਿੰਗ ਸਰਵ ਪ੍ਰਵਾਨਿਤ ਜਿਹੜੀਆਂ ਸ਼ਖਸੀਅਤਾਂ ਨੇ ਇਹਦੇ ਵਿੱਚ ਹੋਣਗੀਆਂ। ਕੌਣ ਹੋਣਗੀਆਂ ਇਹਦਾ ਕੋਈ ਫੈਸਲਾ ਨਹੀਂ ਹੋਇਆ ਜੀ ਅਜੇ। ਸ਼ਾਇਦ ਜਿਹੜੀ ਉਹ ਪ੍ਰਵਾਨਗੀ ਚੰਡੀਗੜ੍ਹ ਤੋਂ ਲੈਣੀ ਆ, ਉਦੋਂ ਬਾਅਦ ਜਿਹੜਾ ਜੀ ਇਹ ਪਤਾ ਲੱਗੂਗਾ ਅੰਤਰਿੰਗ ਕਮੇਟੀ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ। ਜਦੋਂ ਤੁਸੀਂ ਜਿਹੜਾ ਜੀ ਕਰ ਰਹੇ ਹੋ ਮੀਟਿੰਗ ਅੰਮ੍ਰਿਤਸਰ ਦੇ ਵਿੱਚ, ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜਾ ਜੀ ਉਹਦੇ ਵਿੱਚ ਸੱਦ ਰਹੇ ਹੋ, ਕੀ ਇਹਦੇ ਉੱਤੇ ਪਹਿਲਾਂ ਅਜੇ ਹੋਮਵਰਕ ਨਹੀਂ ਸੀ ਹੋ ਸਕਦਾ ਜੀ ਕਿ ਕਿਹੜੀ ਕਿਹੜੀ ਅੰਤਰਿੰਗ ਕਮੇਟੀ ਜਿਹੜੀ ਆ ਉਹ ਬਣਾਉਣੀ ਹੈ, ਔਰ ਉਹਦਾ ਐਲਾਨ ਜਿਹੜਾ ਜੀ ਇਸ ਮੀਟਿੰਗ ਤੋਂ ਫੌਰਨ ਬਾਅਦ ਕੀਤਾ ਜਾਂਦਾ। ਇਹ ਸਾਰਾ ਟਾਲ ਮਟੋਲ ਕਮੇਟੀ ਹੀ ਜਿਹੜੀ ਆ ਜੀ ਉਹ ਬਣਾਈ ਗਈ ਆ। ਹੁਣ ਇਹਦੇ ਉੱਤੇ ਅੰਤਰਿੰਗ ਕਮੇਟੀ ਦੇ ਵਾਸਤੇ ਹਫ਼ਤਾ ਭਰ ਜਿਹੜਾ ਜੀ ਉਹ ਲਾ ਦਿੱਤਾ ਜਾਊਗਾ। ਔਰ ਅੱਗੋਂ ਜਿਹੜੀ 6 ਜੂਨ ਆ ਰਹੀ ਹੈ ਜੀ, ਜਿਹਦੇ ਕਰਕੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਉਹ ਪੰਜਾਬ ਦੇ ਵਿੱਚ, ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਨੇ। ਤੋ
ਆਈ ਥਿੰਕ ਉਦੋਂ ਪਹਿਲਾਂ ਨਿਬੇੜਨਾ ਨਹੀਂ ਚਾਹੁੰਦੇ ਜੀ ਇਹ ਕਿਸੇ ਵੀ ਹਾਲਤ ਦੇ ਵਿੱਚ, ਕਿ ਕੋਈ ਚੱਜ ਦੀ ਖਬਰ ਜਿਹੜੀ ਆ ਜੀ ਉਹ ਨਾ ਆ ਜੇ। ਇਹ ਸੰਬੰਧਿਤ ਜਿਹੜੀਆਂ ਧਿਰਾਂ ਨੇ ਇਹ ਦੋਨੋਂ ਕਿਤੇ ਚੁੱਪ ਕਰਕੇ ਨਾ ਬਹਿ ਜਾਣ। ਉਂਝ ਵੈਸੇ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਨਾਲ ਲੰਮੀ ਚੌੜੀ ਜਿਹੜੀ ਆ ਜੀ ਉਹ ਮੁਲਾਕਾਤ ਕੀਤੀ ਗਈ ਆ, ਬੰਦ ਕਮਰਾ। ਇਹਦੇ ਕੋਈ ਨਤੀਜੇ ਜਿਹੜੇ ਜੀ ਨਹੀਂ ਸਾਹਮਣੇ ਆ ਸਕੇ। ਘੰਟੇ ਤੋਂ ਉੱਪਰ ਜਿਹੜੀ ਆ ਜੀ ਇਹ ਮੁਲਾਕਾਤ ਹੋਈ ਹੈ। ਅਵਤਾਰ ਸਿੰਘ ਬੱਕੜ ਹੋਰਾਂ ਨੇ ਹਰਨਾਮ ਸਿੰਘ ਧੁੰਮਾ ਨੂੰ ਚੁੱਪ ਰਹਿਣ ਦੀ ਜਿਹੜੀ ਆ ਉਹ ਸਲਾਹ ਦਿੱਤੀ ਹੈ, ਪਰ ਕੀ ਉਹ ਚੁੱਪ ਰਹਿਣਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਵਿੱਚ ਮੰਗ ਪੱਤਰ ਦੇਣ ਵਾਲੇ ਜਿਹੜੇ ਇੱਧਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਿਹੜੇ ਪੈਰੋਕਾਰ ਨੇ, ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਅਜੇ ਅੜੇ ਹੋਏ ਨੇ ਕਿ ਜਾਂਚ CBI ਦੀ ਚਾਹੀਦੀ ਆ, ਪੰਜਾਬ ਪੁਲਿਸ ਦੇ ਉੱਤੇ ਵਿਸ਼ਵਾਸ ਨਹੀਂ। ਪ੍ਰਕਾਸ਼ ਸਿੰਘ ਬਾਦਲ ਹੋਰੇ ਕਹਿੰਦੇ ਕਿ ਕੋਈ CBI ਦੀ ਜਾਂਚ ਨਹੀਂ ਹੋਊਗੀ। ਇਹਦਾ ਵੀ ਸਿਆਸੀਕਰਨ ਜਿਹੜਾ ਜੀ ਹੋਣਾ ਸ਼ੁਰੂ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ CBI ਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ, ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਤੋਂ ਭੱਜ ਕਿਉਂ ਰਹੇ ਨੇ ਜੀ। ਸੋ ਸਵਾਲ ਤਾਂ ਜਿਹੜੇ ਜੀ ਸਾਰੇ ਦੇ ਸਾਰੇ ਖੜੇ ਨੇ ਜਿਉਂ ਦੇ ਤਿਉਂ। ਬਿਲਕੁਲ ਜੀ, ਇਹ ਤਾਂ ਹਰ ਇੱਕ ਚੀਜ਼ ਨੂੰ ਸਿਆਸੀ ਬਣਾ ਲੈਂਦੇ ਆ, ਸਿੰਸੀਅਰ ਹੋ ਕੇ ਕੋਈ ਨਹੀਂ ਕਰਦੇ। ਤੇ ਅੱਗੇ ਆਪਾਂ ਅਖੀਰਲਾ ਸਵਾਲ ਹੈ ਜੀ, ਮਨੋਜ ਦੀ ਜਾਂਚ CBI ਨੂੰ। ਐਕਚੁਅਲੀ ਜੀ ਮਨੋਜ ਅਗਵਾ ਕਾਂਡ ਬੜਾ ਚਰਚਿਤ ਰਿਹਾ ਜੀ ਫਰੀਦਕੋਟ ਦਾ, ਔਰ ਇਹ ਮਨੀ ਲੋਡਰ ਸੀਗਾ ਜੀ। ਜਿਹੜੇ ATM ਮਸ਼ੀਨਾਂ ਨੇ ਉਹਦੇ ਵਿੱਚ ਪੈਸੇ ਜਿਹੜੇ ਪਾਉਣ ਦਾ ਕੰਮ ਕਰਦਾ ਸੀਗਾ ਮਨੋਜ। ਜਿਸ ਦਿਨ ਇਹ ਅਗਵਾ ਹੁੰਦਾ ਉਹਦੇ ਕੋਲੇ ਕਰੋੜਾਂ ਰੁਪਈਏ ਜਿਹੜੇ ਸੀਗੇ ਜੀ ਉਹਦੇ ਪਾਸਵਰਡ ਸਨ। ਭਾਵ ਕਿ ਜਿਹੜੇ ਪੈਸੇ ਆ ਉਹ ਦਿੱਤੇ ਜਾਂਦੇ ਆ, ਜਦੋਂ ATM ਦੇ ਵਿੱਚ ਪੈਸੇ ਜਿਹੜੇ ਪਾਉਣੇ ਆ ਤੇ ਉਹਦੇ ਪਾਸਵਰਡ ਕਿੰਨਿਆਂ 'ਚ ਪੈਣੇ ਆ ਉਹਨੂੰ ਜਿਹੜਾ ਜੀ ਮਨੀ ਲੋਡਰ ਨੂੰ ਉਹ ਦਿੱਤੇ ਜਾਂਦੇ ਆ। ਪੰਜਾਬ ਦੇ ਵਿੱਚ ਜਿਹੜੀਆਂ ATM ਦੀ ਲੁੱਟ ਘਸੁੱਟ ਜਾਂ ਜਿਹੜੇ ਮਨੀ ਲੋਡਰ ਨੇ ਉਹਨਾਂ ਦਾ ਅਗਵਾ ਹੋ ਜਾਣਾ, ਇਹ ਕਾਫੀ ਸਾਰੀਆਂ ਘਟਨਾਵਾਂ ਨੇ। ਹਾਂ, ਇਹਦਾ ਕ੍ਰੈਡਿਟ ਜਿਹੜਾ ਜੀ ਇੱਥੋਂ ਤੱਕ ਪਹੁੰਚਾਉਣ ਦਾ ਉਹ ਮਨੋਜ ਦੀ ਸਿਸਟਰ ਨੂੰ ਜਾਂਦਾ ਜੀ। ਉਸ ਕੁੜੀ ਨੇ ਬਹੁਤ ਲੰਬੀ ਲੜਾਈ ਜਿਹੜੀ ਆ ਜੀ ਉਹ ਲੜੀ ਆ। ਅਜੇ ਵੀ ਜਿਹੜੀ ਆ ਜੀ ਉਹ ਲੜਕੀ ਲੜਾਈ ਲੜ ਰਹੀ ਆ, ਬੜੀ ਹੌਸਲੇ ਵਾਲੀ ਆ। ਉਹ ਪ੍ਰੋਫੈਸਰ ਸੀਗੀ ਜੀ, ਉਹ ਆਪਣੀ ਨੌਕਰੀ ਛੱਡ ਕੇ ਜਿਹੜੀ ਆ ਜੀ ਉਹ ਬੈਠੀ ਰਹੀ ਆ ਫਰੀਦਕੋਟ ਦੀ ਪੁਲਿਸ ਸਟੇਸ਼ਨ ਦੇ ਬਾਹਰ ਜਿਹੜਾ ਜੀ ਲਗਾਤਾਰ ਉਹਨੇ ਜਿਹੜੇ ਜੀ ਧਰਨੇ ਦਿੱਤੇ ਆ। ਕਾਨੂੰਨੀ ਲੜਾਈ ਉਹਨੇ ਜਿਹੜੀ ਆ ਉਹ ਲੜੀ ਆ। ਹਾਈ ਕੋਰਟ ਦੇ ਵਿੱਚ ਇਹ ਮਾਮਲਾ ਸੀਗਾ। ਹਾਈ ਕੋਰਟ ਦੇ ਵਿੱਚ ਜਿਹੜੇ ਵਕੀਲ ਨੇ ਉਹਨਾਂ ਨੇ, CBI ਦੇ ਵਕੀਲ ਨੇ ਕੋਰਟ ਨੂੰ ਜਿਹੜਾ ਇਹ ਕਿਹਾ ਜੀ ਕਿ ਪੰਜਾਬ ਪੁਲਿਸ ਤੇ ਸਰਕਾਰ ਨੂੰ ਜਿਹੜਾ ਜੀ ਇਹ ਹੁਕਮ ਦਿੱਤਾ ਜਾਵੇ ਕਿ ਜਾਂਚ ਦੇ ਵਿੱਚ ਉਹ ਸਹਿਯੋਗ ਦੇਣ, ਔਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ CBI ਨੂੰ ਪੁਲਿਸ ਫੋਰਸ ਜਿਹੜੀ ਦੇਣ ਦੇ ਉੱਤੇ ਇਹ ਕਿਹਾ ਜੀ ਕਿ ਉਹਦੇ ਕੋਲੇ ਪਹਿਲਾਂ ਹੀ ਪੁਲਿਸ ਵਾਲੇ ਜਿਹੜੇ ਆ ਉਹਨਾਂ ਦੀ ਘਾਟ ਹੈ। ਇਹਦੇ ਉੱਤੇ ਬੈਂਚ ਜਿਹੜਾ ਜੀ ਉਹਨੇ ਇਹ ਕਿਹਾ ਕਿ ਇੱਕ VIP ਦੀ ਸੁਰੱਖਿਆ ਦੇ ਉੱਤੇ ਤਾਂ 40 ਪੁਲਿਸ ਵਾਲੇ ਲਾਏ ਜਾ ਸਕਦੇ ਆ, ਪਰ ਜਾਂਚ ਦੇ ਵਿੱਚ ਸਹਿਯੋਗ ਦੇ ਵਾਸਤੇ CBI ਨੂੰ ਪੁਲਿਸ ਜਿਹੜੀ ਆ ਜੀ ਉਹਦੇ ਕੋਲੇ ਕਮੀ ਆ ਜਾਂਦੀ ਆ। ਤੋ ਜਿਹੜੇ ਦਲੀਲਾਂ ਨੂੰ, ਇਹ ਜਿਹੜੀਆਂ ਦਲੀਲਾਂ ਸੀਗੀਆਂ ਇਹਨਾਂ ਨੂੰ ਮੰਨਿਆ ਗਿਆ, ਔਰ ਹਾਈ ਕੋਰਟ ਨੇ ਕਿਹਾ ਕਿ ਜਿੰਨੀ ਫੋਰਸ ਚਾਹੀਦੀ ਹੈ CBI ਨੂੰ ਉਹ ਦਿੱਤੀ ਜਾਵੇ। ਹੁਣ CBI ਜਿਹੜੀ ਹੈ ਜੀ ਜਾਂਚ ਕਰੂਗੀ। ਜੇ ਇਹ ਸਹੀ ਜਾਂਚ ਹੋਗੀ ਤਾਂ ਤੁਸੀਂ ਇਹ ਦੇਖਣਾ ਜੀ ਇਹਦੇ ਵਿੱਚ ਬਹੁਤ ਕੁਝ ਜਿਹੜਾ ਜੀ ਇਹਦੇ ਪਿੱਛੇ ਨਿਕਲੂਗਾ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਇੱਕ ਜਿਹੜਾ ਮਨੀ ਲੋਡਰ ਆ ਉਹਦਾ ਇਉਂ ਗਾਇਬ ਹੋ ਜਾਣਾ। ਔਰ ਇਹ ਵੀ ਹੈ ਕਿ ਮਨੋਜ ਕੱਲਾ ਨਹੀਂ ਹੈ, ਗਾਇਬ ਹੋਣ ਵਾਲੇ ਕਈ ਹੋਰ ਨੇ ਜੀ। ਸੋ ਬਾਤ ਨਿਕਲੇਗੀ ਤਾਂ ਫਿਰ ਦੂਰ ਤਲਕ ਜਾਏਗੀ। ਬਿਲਕੁਲ ਜੀ, ਜੇ ਸਹੀ ਜਾਂਚ ਹੋਊਗੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਮੇਜਰ ਸਿੰਘਾ ਮਾਮੂਲੀ ਜੀ ਝਾਕ ਪਿੱਛੇ ਪੱਤਰਕਾਰੀ ਨੂੰ ਮਾਰ ਗਿਆ ਲੱਤ ਮੀਆਂ। ਮੇਜਰ ਸਿੰਘਾ ਮਾਮੂਲੀ ਜੀ ਝਾਕ ਪਿੱਛੇ ਪੱਤਰਕਾਰੀ ਨੂੰ ਮਾਰ ਗਿਆ ਲੱਤ ਮੀਆਂ। ਜਿਹੜੀ ਸੀਟ ਲਈ ਰੱਖੀ ਤੂੰ ਝਾਕ ਬੇਲੀ, ਦਾਅਵੇਦਾਰ ਹਨ ਉਸ ਲਈ ਸੱਤ ਮੀਆਂ। ਲਾਉਣੇ ਪੈਣੇ ਕਈਆਂ ਦੇ ਹੱਥ ਗੋਡੀ, ਚੋਣ ਲੜਨ ਲਈ ਇਹੋ ਹੁਣ ਤੱਤ ਮੀਆਂ। ਚੁੰਬਾ ਸਿਰਫ ਪਸੀਨੇ ਨਾਲ ਚੱਲਣਾ ਨਹੀਂ, ਸੌਖੀ ਚੜਨ ਵਾਲੀ ਨਹੀਂ ਉਹ ਪੱਤ ਮੀਆਂ। ਉਖੜੀ ਵਿੱਚ ਹੈ ਦੇ ਲਿਆ ਸਿਰ ਮੇਜਰ, ਪਿਛਾਂ ਵੱਲ ਨਾ ਨਜ਼ਰ ਘੁਮਾਈ ਮੀਆਂ। ਉਖੜੀ ਵਿੱਚ ਹੈ ਦੇ ਲਿਆ ਸਿਰ ਮੇਜਰ, ਪਿਛਾਂ ਵੱਲ ਨਾ ਨਜ਼ਰ ਘੁਮਾਈ ਮੀਆਂ। ਪਿਛਲੇ ਯਾਰਾਂ ਦੀ ਸੁਣੇ ਨਾ ਫੋਨ ਬਾਹਲੇ, ਹੁਣ ਤਾਂ ਲਾਈ ਨੂੰ ਤੋੜ ਨਿਭਾਈ ਮੀਆਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਾਨੂੰ ਪਰਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਬਾਰੇ ਕਰਦੇ ਨੇ ਗੱਲਬਾਤ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।